ਸਾਡੇ ਇੱਥੇ ਬਹੁਤ ਸਾਰੇ ਪਾਰਕ ਬਣਾਏ ਗਏ, ਮੀਆਂ ਸਾਹਿਬਾਨ ਨੇ ਬਹੁਤ ਸਾਰੇ ਬਣਾਏ, ਲੇਕਿਨ ਤਕਰੀਬਨ ਅਕਸਰ ਪਾਰਕਾਂ 'ਚ, ਅਕਸਰੀਤੀ ਪਾਰਕਾਂ 'ਚ ਬੱਚਿਆਂ ਨੂੰ ਖੇਲਣ ਦੀ ਇਜਾਜ਼ਤ ਨਹੀਂ ਹੁੰਦੀ। ਔਰ ਜਦੋਂ ਖੇਲਣ ਦੀ ਇਜਾਜ਼ਤ ਨਹੀਂ ਹੁੰਦੀ, ਫਿਰ ਬੱਚੇ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਖੇਲਦੇ ਨੇ। ਅਤੇ ਸਵਾਲ ਇਹ ਵੇ ਕਿ ਪਾਰਕ ਬਣਾਏ ਕਿਉਂ ਜਾਂਦੇ ਨੇ ਔਰ ਕਿਹਨਾਂ ਵਾਸਤੇ ਬਣਾਏ ਜਾ ਰਹੇ ਨੇ। ਇਹ ਪਾਰਕ ਕਿਆ ਸਿਰਫ ਬੁੱਢਿਆਂ ਵਾਸਤੇ ਬਣਾਏ ਜਾ ਰਹੇ ਨੇ ਜਾਂ ਸਾਡੇ ਵਰਗੇ ਲੋਕਾਂ ਵਾਸਤੇ ਜਿਹੜੇ ਆਪਣੀ ਪੌਣੀ ਜੀ ਚੁੱਕੇ ਨੇ, ਜਾਂ ਇਹ ਉਹਨਾਂ ਵਾਸਤੇ ਬਣਾਏ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦਾ ਮੁਸਤਕਬਲ ਨੇ। ਇੱਥੋਂ ਪਤਾ ਲੱਗਦਾ ਹੈ ਕਿ ਰਿਆਸਤ ਨੇ ਜਿਹੜੇ ਵੀ ਫੈਸਲੇ ਕੀਤੇ, ਮੈਂ ਰਿਆਸਤ ਦੀ ਗੱਲ ਇਸ ਵਾਸਤੇ ਬਾਰ-ਬਾਰ ਕਰਨਾ ਕਿ ਕਦੀ ਕਿਸੇ ਨੇ ਇੱਥੇ ਕਰੈਕਟਿਵ ਮੈਜਰਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਇੰਜ ਦੇ ਫਿਕਰੀ ਕੰਗਾਲ ਕਿਸਮ ਦੇ ਫੈਸਲਿਆਂ ਦੇ ਉੱਤੇ ਕਿ ਸੋਚੇ, ਇੰਨਾ ਕੋਈ ਦਿਮਾਗ ਹੋਵੇ ਉਹਦੇ ਕੋਲ ਜਿਹੜਾ ਹੁਕਮਰਾਨ ਸਾਡੇ 'ਤੇ ਮੁਸੱਲਤ ਕੀਤਾ ਗਿਆ ਹੈ ਸ਼ੁਰੂ ਤੋਂ ਲੈ ਕੇ ਅੱਜ ਦਿਨ ਤੱਕ, ਉਹਦੇ 'ਚ ਇੰਨਾ ਦਿਮਾਗ ਹੋਏ ਕਿ ਉਹ ਇਸ ਤਰ੍ਹਾਂ ਦੇ ਫਿਕਰੀ ਸ਼ੌਰੀ ਫੈਸਲੇ ਕਰ ਸਕੇ, ਮੰਤਕੀ ਫੈਸਲੇ ਕਰ ਸਕੇ ਔਰ ਕਿਸੇ ਦਲੀਲ ਤਾਵੀਲ ਦੇ ਤਹਿਤ ਫੈਸਲੇ ਕਰੇ। ਦੇਖੋ, ਪਾਰਕ ਬਣਾਏ ਕਿਉਂ ਜਾਂਦੇ ਨੇ? ਪਾਰਕ ਉਹਨਾਂ ਮੁਲਕਾਂ 'ਚ ਨੇ ਜਿੱਥੇ ਪਲੇਗਰਾਊਂਡਸ ਜਿਹੜੇ ਨੇ ਉਹ ਪਾਰਕਾਂ ਤੋਂ ਵੱਧ ਮੌਜੂਦ ਨੇ ਨਵੀਂ ਨਸਲ ਵਾਸਤੇ, ਔਰ ਉੱਥੇ ਵੀ ਇੰਜ ਜਿਹੜਾ ਹੈ ਸਖਤੀ ਨਾਲ ਮਨਾ ਨਹੀਂ ਕੀਤਾ ਜਾਂਦਾ ਹੋਏਗਾ ਕਿ ਜਿਵੇਂ ਇੱਥੇ ਬੁੱਢੇ ਬੈਠੇ ਹੁੰਦੇ ਨੇ ਪਾਰਕ 'ਚ, ਉਹ ਬੱਚਿਆਂ ਨੂੰ ਦਬਕ ਦੁਬਕ ਕੇ ਅਤੇ ਉੱਥੋਂ ਭਜਾ ਦਿੰਦੇ ਨੇ। ਮੇਰੇ ਬੱਚਿਆਂ ਨੂੰ ਇੱਕ ਵਾਰੀ ਇੱਥੇ ਪਾਰਕ 'ਚ, ਕਾਫੀ ਪੁਰਾਣੀ ਗੱਲ ਹੈ, 10-12 ਸਾਲ ਪੁਰਾਣੀ ਗੱਲ ਹੈ, ਉਹਨੇ ਝਿੜਕ ਕੇ ਇੱਕ ਬਾਬੇ ਦੋ ਬਹਿੰਦੇ ਹੁੰਦੇ ਸੀ, ਉਹਨਾਂ ਨੂੰ ਫੁੱਲ ਲਾਉਣ ਦਾ ਸ਼ੌਕ ਸੀ ਪਾਰਕ 'ਚ, ਦੋਵੇਂ ਹੀ ਮਰ ਗਏ ਨੇ ਅੱਲਾ ਦੇ ਫਜ਼ਲ ਨਾਲ। ਅਤੇ ਉਹ ਜਿਹੜਾ ਹੈ ਉਹਨਾਂ ਝਿੜਕ ਝੁੜਕ ਕੇ ਇਹਨਾਂ ਬਾਲਾਂ ਨੂੰ ਉੱਥੋਂ ਭਜਾ ਦੇਣਾ ਕਿ ਜੀ ਬੂਟੇ ਖਰਾਬ ਹੁੰਦੇ ਨੇ। ਯਾਰ ਤੁਸੀਂ ਜੀ ਬੈਠੇ ਹੋ, ਤੁਸੀਂ ਆਪਣੇ ਚਾਅ ਪੂਰੇ ਕਰਦੇ ਫਿਰਦੇ ਹੋ। ਨਵੀਂ ਨਸਲ ਕੋਲ ਜਦੋਂ ਕੋਈ ਸਿਹਤਮੰਦ ਤਫਰੀਹ ਨਹੀਂ ਹੁੰਦੀ ਅਤੇ ਫਿਰ ਉਹ ਪੁੱਠੀਆਂ ਸਿੱਧੀਆਂ ਹਰਕਤਾਂ 'ਚ ਜਾਂਦੀ ਹੈ। ਉਹ ਖਾਲੀ ਘਰ ਜਿਹੜਾ ਉਹ ਸ਼ੈਤਾਨ ਦੀ ਥਾਂ ਹੁੰਦਾ ਅਤੇ ਖਾਲੀ ਜ਼ਹਿਨ। ਅਤੇ ਤੁਸੀਂ ਕੋਈ ਖੁਦਾ ਖੌਫੀ ਕਰੋ। ਤੁਸੀਂ ਇੰਝ ਦੇ ਲੋਕ, ਔਰ ਤੁਹਾਡੇ ਵਿੱਚ ਵੀ ਮੈਂ ਜਿਹੜੀ ਗੱਲ ਕਰ ਰਿਹਾ ਇਹ ਉਹਨਾਂ ਵਾਸਤੇ ਨਹੀਂ ਕਰ ਰਿਹਾ ਕਿ ਜਿਹੜੇ ਮਾਰ ਕੇ ਮਗਰੋਂ ਲੈ ਗਏ ਨੇ। ਮੈਂ ਉਹਨਾਂ ਵਾਸਤੇ ਗੱਲ ਕਰ ਰਿਹਾ ਕਿ ਅੱਜ ਵੀ ਇੰਜ ਦੇ ਲੋਕ ਯਕੀਨਨ ਬਹੁਤ ਸਾਰੇ ਹੋਣਗੇ, ਔਰ ਸ਼ਾਇਦ ਕੁਝ ਲੋਕ ਵੀਡੀਓ ਸੁਣ ਵੀ ਰਹੇ ਹੋਣਗੇ ਇੰਜ ਦੇ ਸਾਡੇ ਵਰਗੇ ਉਮਰ ਰਸੀਦਾ ਲੋਕ। ਅਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਖੁਦਾ ਦਾ ਵਾਸਤਾ ਇਹ ਆਪਣੇ ਅੰਦਰੋਂ ਅਬੂ ਜਹਿਲ ਨੂੰ ਕੱਢੋ। ਇਹ ਪਾਰਕ ਜ਼ਰੂਰੀ ਨਹੀਂ ਸਾਡੇ ਵਰਗੇ ਥਰਡ ਵਰਲਡ ਵਾਸਤੇ, ਤਰੱਕੀ ਪਜ਼ੀਰ ਮੁਲਕ ਵਾਸਤੇ ਖੇਲਾਂ ਵਾਸਤੇ ਗਰਾਊਂਡਸ ਹੋਣਗੇ, ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨਿਕਲਣਗੇ, ਉਹ ਜਵਾਨ ਜਾ ਕੇ ਮੁਲਕ ਦਾ ਨਾਂ ਹੀ ਨਹੀਂ ਰੌਸ਼ਨ ਕਰਨਗੇ। ਨਾ ਤਾਂ ਸਾਨੂੰ ਉਹਨੂੰ ਜ਼ਰੂਰਤ ਹੁੰਦੀ ਰੌਸ਼ਨ ਕਰਾਉਣ ਦੀ ਜਿਹਦਾ ਢਿੱਡ ਭਰਿਆ ਹੋਵੇ। ਸ਼ੋਹਰਤ ਜਿਹੜੀ ਏ ਉਹ ਭੁੱਖ ਤੋਂ ਪਹਿਲੇ ਨਹੀਂ ਆ ਸਕਦੀ, ਉਹ ਭੁੱਖ ਤੋਂ ਬਾਅਦ ਹੀ ਹੁੰਦੀ ਹੈ। ਪਹਿਲੇ ਰੋਜ਼ਗਾਰ ਦੀ ਗੱਲ ਹੈ ਅਤੇ ਉਹ ਫੋਰਨ ਐਕਸਚੇਂਜ ਆਏਗਾ ਉੱਥੋਂ। ਬਹੁਤ ਸਾਰੇ ਮੁਲਕ ਨੇ ਜਿਹੜੇ ਸਪੋਰਟਿੰਗ ਨੇਸ਼ਨਸ ਨੇ ਐਸੀਆਂ ਜਿਹੜੀਆਂ ਕਿ ਖੇਲਾਂ ਦੇ ਉੱਤੋਂ, ਮਤਲਬ ਅਰਜਨਟੀਨਾ ਦੀ ਇਕੋਨਮੀ, ਬ੍ਰਾਜ਼ੀਲ ਦੀ ਇਕੋਨਮੀ ਇਹ ਖੇਲਾਂ ਦੇ ਉੱਤੇ ਚੱਲਦੀ। ਉਹਨਾਂ ਦੇ ਖਿਲਾੜੀ ਜਿਹੜੇ ਜਾ ਕੇ UEFA ਲੀਗ ਖੇਡਦੇ ਨੇ ਜਾਂ ਹੋਰ ਜਿਹੜੀਆਂ ਯੂਰਪੀਅਨ ਲੀਗਸ ਖੇਡਦੇ ਨੇ, ਉੱਥੋਂ ਉਹ ਜਿਹੜਾ ਮਿਲੀਅਨਸ ਆਫ ਡਾਲਰਸ ਜਾਂ ਪਾਊਂਡ ਕਮਾ ਕੇ ਲਿਆਉਂਦੇ ਨੇ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਮੁਈਸ਼ਤ 'ਤੇ ਜਿਹੜਾ ਬੜਾ ਮੁਸਬਤ ਅਸਰ ਹੁੰਦਾ ਹੈ। ਔਰ ਜਦੋਂ ਉਹ ਨਹੀਂ ਕਮਾ ਪਾਉਂਦੇ ਤਾਂ ਉਹਨਾਂ ਦੀ ਮੁਈਸ਼ਤ 'ਤੇ ਬੜਾ ਬੁਰਾ ਅਸਰ ਪੈਂਦਾ ਹੁੰਦਾ। ਅਤੇ ਸਾਡੇ ਹੁਕਮਰਾਨ ਔਰ ਸਾਡੀ ਇਸਟੈਬਲਿਸ਼ਮੈਂਟ ਜਿਹੜੀ ਕਿ ਡਿਜ਼ਰਵ ਹੀ ਨਹੀਂ ਕਰਦੀ ਸੀ ਉਹ ਰਿਆਸਤ ਦੀ ਹਾਮਲ ਹੁੰਦੀ, ਉਹਨੂੰ ਹੁਣ ਹੋਸ਼ ਕਰਨੀ ਚਾਹੀਦੀ। ਔਰ ਆਮ ਸ਼ਹਿਰੀ ਜਿਹੜੇ ਤੁਸੀਂ ਅਸੀਂ ਹੋ, ਤੁਹਾਨੂੰ ਵੀ, ਤੁਸੀਂ ਵੀ ਅਗਰ ਸਮਝਦੇ ਹੋ ਕਿ ਪਾਰਕ ਦੇ ਵਿੱਚ ਬੱਚਿਆਂ ਦਾ ਖੇਡਣਾ ਸਾਫ਼ ਸੁਥਰਾ ਪਾਰਕ ਹੈ, ਫੁੱਲ ਲੱਗੇ ਨੇ, ਘਾਹ ਲੱਗਾ ਅਤੇ ਉੱਥੇ ਬਾਲਾਂ ਨੂੰ ਨਹੀਂ ਖੇਡਣਾ ਚਾਹੀਦਾ, ਅਤੇ ਤੁਸੀਂ ਵੀ ਗਲਤ ਹੋ। ਔਰ ਤੁਸੀਂ ਵੀ ਆਪਣੀ ਇਸਲਾਹ ਕਰੋ। ਬੁਨਿਆਦੀ ਚੀਜ਼ ਹੈ ਬੱਚਿਆਂ ਵਾਸਤੇ ਸਪੋਰਟਸ ਗਰਾਊਂਡਸ। ਸਾਡੇ ਅਕਸਰ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੋਰਟਸ ਗਰਾਊਂਡਸ ਨਹੀਂ ਨੇ। ਸਾਡੇ ਅਕਸਰ ਨਿੱਜੀ ਹਾਊਸਿੰਗ ਸੁਸਾਇਟੀਜ਼ ਦੇ ਵਿੱਚ ਪ੍ਰੋਪਰ ਸਪੋਰਟਸ ਗਰਾਊਂਡਸ ਨਹੀਂ ਨੇ। ਪਾਰਕ ਛੋਟੇ ਛੋਟੇ ਬਣਾ ਦਿੱਤੇ ਜਾਂਦੇ ਨੇ, ਉਹ LDA ਦੇ ਬਾਈਲਾਸ ਦੇ ਤਹਿਤ ਉਹ ਉਹਨਾਂ ਨੂੰ ਮਜਬੂਰੀ ਹੁੰਦੀ ਹੈ, ਔਰ ਉਹ ਕੁਛ ਦੇ ਦਿਲਾ ਕੇ LDA ਨੂੰ
ਇਸ ਤਰ੍ਹਾਂ ਉਹ ਪਾਰਕ ਬਣਾ ਲੈਂਦੇ ਨੇ। ਇਸੇ ਤਰ੍ਹਾਂ KDA 'ਚ ਵੀ ਇੰਝ ਹੀ ਹੁੰਦਾ ਹੋਣਾ। ਬਾਕੀ ਜਿਹੜੀ CDA ਵਗੈਰਾ ਨੇ ਜਾਂ ਜਿਹੜੀਆਂ ਵੀ ਟਾਊਨ ਮਿਊਨਸੀਪਲ ਕਮੇਟੀਜ਼ ਨੇ, ਉਹਨਾਂ 'ਚ ਇੰਝ ਹੀ ਰਲ ਮਿਲ ਕੇ ਸੁਸਾਇਟੀਆਂ ਪਾਸ ਹੋ ਜਾਂਦੀਆਂ ਨੇ। ਔਰ ਇੱਕ ਬੜਾ ਅਫਸੋਸਨਾਕ ਅਮਰ ਹੈ ਕਿ ਅਸੀਂ ਅੱਜ ਵੀ 2022 ਦੇ ਵਿੱਚ ਵੀ ਅਬੂ ਜਹਿਲ ਤੋਂ ਘੱਟ ਨਹੀਂ ਹਾਂ ਕਿ ਅਸੀਂ ਮਨੈਸਲ ਕੌਮ ਇਹ ਬੁਨਿਆਦੀ ਜਿਹੜੇ ਬਹੁਤ ਬੁਨਿਆਦੀ ਔਰ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਇਸਲਾਹ ਵਾਸਤੇ ਬਹੁਤ ਜ਼ਰੂਰੀ ਨੇ ਔਰ ਟਰੈਕ 'ਤੇ ਚੜ੍ਹਾਉਣ ਵਾਸਤੇ, ਪਟੜੀ 'ਤੇ ਚੜ੍ਹਾਉਣ ਵਾਸਤੇ ਬਹੁਤ ਜ਼ਰੂਰੀ ਨੇ, ਅਸੀਂ ਉਹਨਾਂ ਨੂੰ ਛੱਡ ਜਾਂਦੇ ਹਾਂ, ਉਹਨਾਂ 'ਤੇ ਗੌਰ ਨਹੀਂ ਕਰਦੇ। ਅਤੇ ਪਲੀਜ਼ ਆਵਾਜ਼ 'ਚ ਆਵਾਜ਼ ਮਿਲਾਓ, ਇੰਝ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ, ਇੰਝ ਦੇ ਤਸਵਰਾਤ ਨੂੰ ਪ੍ਰਮੋਟ ਕਰੋ। ਮੁਮਕਿਨ ਹੋਵੇ ਤਾਂ ਵੀਡੀਓ ਵੀ ਸਾਂਝੀ ਕਰੋ, ਕਿਉਂਕਿ ਇਹੀ ਗੱਲ ਕੀਤੀ ਗਈ, ਅਗਰ ਮੁਤਫਿਕ ਹੋ ਤਾਂ ਸਾਂਝੀ ਕਰੋ। ਰੱਬ ਰਾਖਾ।